बाद तुहाडा सब दा भरपूर स्वागत है। जिस तरह कि अज दा थर्ड वाला इशू सी वो ये सी कि सिक्खी दा मजाक उडांदियां एक सिख नूं दिल्ली दे रेस्टोरेंट विच दाखल होण तों इजाजत ना दित्ती। सो इस डॉक्टर साहब ने अपने बहुत ही वधिया विचार दिते ने। सो हुण असां गल करांगे अज दे विचार दी, गुरबाणी विचार दी। सो असीं चाहांगे कि तुसीं ना इस तरह ही जुड़े रहना। जी डॉक्टर साहब की कहना चाहोगे? देखो, रूहानी दुनिया दे अंदर असी सारे ਜਿਹੜੇ ਅੱਜ ਇਸ ਪਲੈਨਟ ਦੇ ਉੱਤੇ ਧਰਤੀ ਦੇ ਉੱਤੇ 7 ਬਿਲੀਅਨ ਤੋਂ ਜ਼ਿਆਦਾ ਲੋਕ ਹੈ ਜੀ। ਕ੍ਰੀਏਸ਼ਨ ਤਾਂ ਸਾਰੀ ਵਾਹਿਗੁਰੂ ਦੀ ਹੈ, ਨਿਰੰਕਾਰ ਦੀ ਹੈ, ਅੱਲਾ ਮੀਆਂ ਦੀ ਹੈ। ਬਿਲਕੁਲ। ਉਸ ਨੇ ਕਿਸ ਮੌਜ ਦੇ ਵਿੱਚ ਇਹ ਸਾਰਾ ਜਿਹੜਾ ਸਟਰਕਚਰ ਹੈ ਦੁਨੀਆ ਭਰ ਦਾ ਇਹ ਰਚਾਇਆ, ਇਹ ਰਚਿਆ, ਕਦੋਂ ਇਸ ਦਾ ਉਹ ਫੈਲਾਅ ਕਰਦਾ ਹੈ, ਕਿਵੇਂ ਹਰ ਇੱਕ ਨੂੰ ਪਾਲਦਾ ਹੈ, ਉਹ ਰਾਜ਼ਕ ਹੈ, ਪਾਲਕ ਹੈ, ਹਰ ਇੱਕ ਦਾ ਜਿਹੜਾ ਹੈ ਦੁੱਖ ਸੁੱਖ ਦਾ ਜਿਹੜਾ ਉਹ ਸਾਥੀ ਹੈ। ਪਰ ਇਸ ਸਾਰੇ ਦੇ ਬਾਵਜੂਦ ਕਦੋਂ ਕੀ ਵਾਪਰਦਾ ਹੈ, ਇਨਸਾਨ ਆਪਣੇ ਕਰਮਾਂ ਦੇ ਨਾਲ, ਆਪਣੇ ਐਕਸ਼ਨਸ ਦੇ ਨਾਲ ਜਿਹੜਾ ਕਿਵੇਂ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਬਹੁਤ ਵਾਰ ਜੋ ਅਸੀਂ ਬੀਜਦੇ ਹਾਂ ਉਹੀ ਵੱਢ ਰਹੇ ਹੁੰਦੇ ਹੈ। ਉਹੀ ਸਾਡੇ ਭਾਵ, ਸਾਡੀਆਂ ਫੀਲਿੰਗਸ, ਸਾਡੇ ਅੰਦਰ ਜੋ ਕੁਝ ਚੱਲ ਰਿਹਾ ਹੁੰਦਾ ਉਹ ਲਸਟ ਹੈ, ਐਂਗਰ ਹੈ, ਈਗੋ ਹੈ, ਹਸਦ ਹੈ, ਈਰਖ ਹੈ, ਅਨਾਹ ਹੈ। ਔਰ ਇਹ ਸਾਰੇ ਹੀ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਵਿੱਚ ਆਪਣਾ ਪਲ, ਆਪਣਾ ਵਕਤ, ਆਪਣੀ ਜ਼ਿੰਦਗੀ ਗੁਜ਼ਾਰਦੇ ਸੋ ਜ਼ਾਹਰ ਹੈ ਕਿ ਜੇ ਤੁਸੀਂ ਜੋ ਬੀਜਦੇ ਹੋ ਉਸ ਨੂੰ ਹੀ ਵੱਢਦੇ ਹੋ ਔਰ ਉਹੀ ਫਿਰ ਮਲਟੀਫੋਲਡ ਹੋ ਕੇ ਪੈਦਾ ਹੁੰਦਾ ਹੈ। ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਵੀ ਤੁਸੀਂ ਜੇ ਕਿੱਕਰ ਬੀਜਿਆ, ਜ਼ਾਹਰ ਹੈ ਹੁਣ ਤਾਂ ਪੰਜਾਬ ਚੋਂ ਸਾਡੀ ਲੈਂਡਸਕੇਪ ਚੋਂ ਕਿੱਕਰਾਂ ਗਾਇਬ ਹੋ ਗਈਆਂ, ਲੇਕਿਨ ਅਕੈਸ਼ੀਆ ਅਰੈਬਿਕਾ ਜਿਹੜਾ ਉਹਦਾ ਪੋਪੂਲਰ ਬੋਟੈਨੀਕਲ ਨੇਮ ਸੀ, ਜਿਹੜਾ ਕਿੱਕਰ ਸਾਡੇ ਉਸ ਖਿੱਤੇ ਦੇ ਵਿੱਚ ਇੱਕ ਉਸ ਦੇ ਕਿੱਕਰਾਂ ਦੇ ਫੁੱਲ ਵੀ ਸੋਹਣੇ ਨੇ, ਭਾਵੇਂ ਕਿੱਕਰਾਂ ਦੇ ਕੰਡੇ ਵੀ ਹੁੰਦੇ ਨੇ। ਔਰ ਸਾਡੇ ਜਿਹੜੀ ਬਜ਼ੁਰਗ ਜਨਰੇਸ਼ਨ ਸੀ ਜਦੋਂ ਅਜੇ ਟੁੱਥਪੇਸਟ ਔਰ ਦੂਸਰਾ ਨਹੀਂ ਸੀ ਆਇਆ, ਕਿੱਕਰ ਦੀ ਦਾਤਣ, ਔਰ ਉਹ ਵੀ ਕਿੰਨੇ ਹੱਥ ਲੰਬੀ, ਕਿਵੇਂ ਮੇਰਾ ਖਿਆਲ ਹੈ ਘੰਟਾ ਘੰਟਾ ਉਹਨੂੰ ਚੱਬਦੇ ਸੀ। ਇਸ ਲਈ ਉਹਨਾਂ ਦੇ ਦੰਦ ਚਿੱਟੇ ਵੀ ਸੀ ਤੇ ਕਈ ਵਾਰੀ ਜਿੰਨੀ ਮਰਜ਼ੀ ਉਮਰ ਉਹਨਾਂ ਦੀ ਹੋ ਜਾਂਦੀ ਸੀ ਦੰਦ ਨਹੀਂ ਸੀ ਟੁੱਟਦੇ। ਤੇ ਜਦੋਂ ਫਿਰ ਨਵੇਂ ਨਵੇਂ ਚੱਲੇ ਬੁਰਸ਼ ਤੇ ਦੂਜੇ ਦੇ ਕਿਸੇ ਦਾ ਦੰਦ ਖਰਾਬ, ਕੋਈ ਡਾਕਟਰ ਨੇ ਕਹਿਣਾ ਕਰੋ ਕਿੱਕਰ ਦੀ ਦਾਤਣ। ਸੋ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿੱਕਰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਉਸ ਦੇ ਕੰਡਿਆਂ ਦੀ ਗੱਲ ਹੁੰਦੀ ਹੈ। ਔਰ ਬਹੁਤ ਵਾਰੀ ਸਾਡੀ ਪੋਇਟਰੀ ਦੇ ਵਿੱਚ ਵੀ ਜਦੋਂ ਇੱਕ ਪਾਸੇ ਗੁਲਾਬ ਦਾ ਫੁੱਲ ਉਸ ਦੀ ਤਸ਼ਬੀਹ ਦਿੱਤੀ ਜਾਂਦੀ ਹੈ ਕਿਉਂਕਿ ਉਸ ਦੀਆਂ ਨਾਜ਼ੁਕ ਪੰਖੜੀਆਂ ਨੇ, ਨਾਜ਼ੁਕ ਪੈਟਲਸ ਨੇ, ਉਸ ਦੀ ਫ੍ਰੈਗਰੈਂਸ ਹੈ। ਤੇ ਦੂਸਰੇ ਪਾਸੇ ਜਦੋਂ ਕਿਸੇ ਦਾ ਰੁੱਖਾਪਨ ਜਾਂ ਕਿਸੇ ਦੀ ਬਿਲਕੁਲ ਨੈਗੇਟਿਵਿਟੀ ਕਰਨੀ ਹੋਏ ਤਾਂ ਉਸ ਦੀ ਕਿੱਕਰ ਦੇ ਨਾਲ ਤਸ਼ਬੀਹ ਹੈ। ਔਰ ਹੁਣ ਇਸੇ ਤਰ੍ਹਾਂ ਕਿਉਂਕਿ ਕਿੱਕਰ ਚੋਂ ਕੋਈ ਮਿਠਾਸ ਤਾਂ ਨਹੀਂ ਆਉਂਦੀ, ਭਾਵੇਂ ਜਦੋਂ ਅਸੀਂ ਦਾਤਣ ਵੀ ਚੱਬੋ ਫਿੱਕਾ ਹੀ ਹੁੰਦਾ ਕੰਮ। ਤੇ ਦੂਜੇ ਪਾਸੇ ਸਾਡੇ ਉਸ ਖਿੱਤੇ 'ਚ ਹੀ ਜਦੋਂ ਅਸੀਂ ਅੱਜ ਦੇ ਖੈਬਰ ਪਖਤੂਨਖਵਾ ਸੂਬੇ ਦਾ ਜਿਹਦਾ ਬਾਰਡਰ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ, ਬਿਜੌੜ ਜਿਸ ਏਜੰਸੀ ਨੂੰ, ਉਹਦੇ ਨੇੜੇ ਹੀ ਚਮਨ ਇੱਕ ਮੁਕਾਮ ਹੈ ਜਿਹਦਾ ਬਾਰਡਰ ਲੱਗਦਾ ਹੈ, ਚਮਨ ਬਾਰਡਰਿੰਗ ਟਾਊਨ ਹੈ। ਉੱਥੋਂ ਦੇ ਅੰਗੂਰ, ਦਾਖਾਂ ਕਿਉਂਕਿ ਉਸ ਨੂੰ ਕਿਹਾ ਜਾਂਦਾ ਹੈ, ਸਾਡੇ ਵੀ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਮੈਨੂੰ ਯਾਦ ਹੈ ਬੇਸ਼ੱਕ ਲੋਕਲ ਵੀ ਅੰਗੂਰ ਪ੍ਰੋਡਿਊਸ ਹੋਣ ਲੱਗ ਗਏ ਸੀ, ਖਾਸ ਤੌਰ ਤੇ ਦੁਆਬਾ ਰੀਜਨ 'ਚ, ਲੇਕਿਨ ਜੋ ਮਿਠਾਸ ਔਰ ਜੋ ਵੱਡੇ ਵੱਡੇ ਜਿਹੜੇ ਉਹਦੇ ਦਾਣੇ ਅੰਗੂਰਾਂ ਦੇ, ਚਮਨ ਦਾ, ਅਮਰੀਕਾ 'ਚ ਵੀ ਭਾਵੇਂ ਕਈ ਪਾਸਿਓਂ ਗ੍ਰੇਪਸ ਆਉਂਦੇ ਨੇ ਪਰ ਅੱਜ ਤੱਕ ਵੀ ਐਟਲੀਸਟ ਮੇਰੇ ਲਈ ਮੈਂ ਉਹ ਜਿਹੜੇ ਚਮਨ ਦੇ ਨੇ ਅੰਗੂਰ ਉਹਨਾਂ ਦੇ ਟੇਸਟ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਉਹੀ ਨੌਸਟੈਲਜੀਆ ਹੁੰਦਾ। ਤੇ ਉਹ ਵੀ ਜਿਹੜੇ ਰੇੜੀਆਂ ਵਾਲੇ ਵੀ ਹੁੰਦੇ ਸੀ, ਉਹਨਾਂ ਨੂੰ ਜਦੋਂ ਰੱਖ ਕੇ ਫਾਈਨਲੀ ਮੌਜਾਓਗੇ ਆ ਗਏ ਚਮਨ ਦੇ, ਆ ਗਏ ਚਮਨ ਦੇ, ਜਾਂਦੀ ਬਹਾਰ ਦਾ ਮੇਵਾ। ਤੇ ਮੈਂ ਜਦੋਂ ਬਾਬਾ ਫਰੀਦ ਦਾ ਇਹ ਸ਼ਲੋਕ ਦੇਖਦੇ ਹਾਂ ਤਾਂ ਫਿਰ ਉਹ ਬਿਜੌੜ ਵੀ ਸਾਹਮਣੇ ਆ ਜਾਂਦਾ। ਉਹ ਏਜੰਸੀ ਏਰੀਆ ਜਿਹੜਾ ਅੱਜ ਦਾ, ਜਿਸ ਦੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਿੱਕਰ ਬੀਜਿਆ, ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਕਿੱਕਰ ਬੀਜ ਕੇ ਤੁਸੀਂ ਉਹ ਬਿਜੌਰ ਦੇ, ਚਮਨ ਦੇ ਅੰਗੂਰ ਨਹੀਂ ਲੱਭ ਸਕਦੇ। ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਪੱਟ ਸਿਲਕ ਨੂੰ ਕਹਿੰਦੇ ਨੇ, ਰੇਸ਼ਮ ਨੂੰ ਕਹਿੰਦੇ ਨੇ। ਹੁਣ ਉਨ ਖੁਰਦਰੀ ਮੋਟੀ ਤੇ ਸਿਲਕ ਜਿਹਦੇ ਤੇ ਹੱਥ ਉਂਗਲ ਟਿਕਦੀ ਨਹੀਂ, ਫਿਸਲ ਫਿਸਲ ਕੇ ਉਂਗਲਾਂ ਜਾਂਦੀਆਂ।
ਹੁਣ ਇਹ ਇਨਸਾਨੀ ਬਿਹੇਵੀਅਰ ਦੀ ਗੱਲ ਵੀ ਕੀਤੀ ਔਰ ਇੱਕ ਕਿਸਾਨੀ ਨੁਕਤਾ ਨਿਗਾਹ ਤੋਂ ਵੀ ਸਮਝਾਇਆ ਕਿ ਜੋ ਅਸੀਂ ਬੀਜਦੇ ਹਾਂ ਜੀ ਉਹੀ ਅਸੀਂ ਵੱਢਦੇ ਵੱਢਦੇ ਹਾਂ। ਹਾਂ। ਔਰ ਅੰਗਰੇਜ਼ੀ ਚ ਜ਼ਾਹਰ ਹੈ ਵੀ ਇਹ ਜਦੋਂ 6ਵੀਂ ਦੇ ਵਿੱਚ ਅੰਗਰੇਜ਼ੀ ਲੱਗਦੀ ਹੈ ਇਹ ਬੜਾ ਰੱਟਾ ਲਵਾਇਆ ਜਾਂਦਾ ਹੈ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਜੀ ਹੁਣ ਇਹ ਦੁਨਿਆਵੀ ਚੀਜ਼ਾਂ ਲਈ ਖੇਤਾਂ ਦੇ ਵਿੱਚ ਤਾਂ ਸਾਨੂੰ ਪਤਾ ਹੈ ਕਣਕ ਦੇ ਲਈ ਕਣਕ, ਚੌਲ, ਝੋਨਾ ਉਹਦੇ ਚੋਂ ਹੀ ਉੱਗੇਗਾ, ਪਰ ਇਹ ਸਾਰੀ ਕੁਦਰਤ ਦੀ ਗੱਲ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਬਾਹਰ ਕਰ ਦਿੰਦੇ ਹਾਂ ਕਿ ਜੇ ਇਹ ਅਸੂਲ ਕੁਦਰਤ ਪਲਾਂਟਸ ਦੇ ਉੱਤੇ ਲਾਗੂ ਹੁੰਦਾ ਹੈ ਜੀ ਤੇ ਫਿਰ ਸਾਨੂੰ ਆਪਣੇ ਆਪ ਵੱਲ ਵੀ ਦੇਖਣਾ ਚਾਹੀਦਾ ਹੈ ਕਿ ਜੋ ਅਸੀਂ ਬੀਜ ਰਹੇ ਹਾਂ ਉਹੀ ਵੱਢਾਂਗੇ। ਹੁਣ ਬੀਜਣਾ ਕੀ ਹੈ? ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਥਾਟ ਦੇ ਵਿੱਚ ਦੇਖੋ, ਜੀ ਆਪਣੇ ਮਨ ਦੇ ਵਿੱਚ ਦੇਖੋ ਕਿ ਅਸੀਂ ਦੂਸਰਿਆਂ ਪ੍ਰਤੀ ਕੀ ਰਾਏ ਰੱਖਦੇ ਹਾਂ, ਕਿਵੇਂ ਅਸੀਂ ਸਾਜ਼ਿਸ਼ਾਂ ਕਰਦੇ ਹਾਂ, ਕਿਵੇਂ ਦੂਸਰੇ ਦਾ ਬੁਰਾ ਲੋਚਦੇ ਹਾਂ, ਫਿਰ ਕਿਵੇਂ ਦੂਸਰੇ ਨੂੰ ਠੱਬੀ ਵੀ ਲਾਉਂਦੇ ਹਾਂ, ਜੀ ਕਿਵੇਂ ਦੂਸਰੇ ਦੀ ਤਕਲੀਫ ਚੋਂ ਸੁੱਖ ਮਾਣਦੇ ਹਾਂ। ਹੁਣ ਇਹ ਵੀ ਤਾਂ ਅਸੀਂ ਕੁਝ ਬੀਜ ਰਹੇ ਹਾਂ, ਸਾਡੇ ਅੰਦਰ ਜੋ ਚੱਲ ਰਿਹਾ ਹੈ ਇਹ ਉਸ ਨੂੰ ਅਸੀਂ ਕਿਵੇਂ ਸਮਝਦੇ ਹਾਂ ਕਿ ਬਾਹਰ ਕੁਦਰਤ ਦੇ ਵਿੱਚ ਜੋ ਬੀਜਿਆ ਹੈ ਉਹ ਵੱਢਣਾ ਪੈਂਦਾ ਹੈ, ਤੇ ਜੋ ਸਾਡੇ ਅਹਿਸਾਸ ਚੱਲ ਰਹੇ ਨੇ, ਥਾਟ ਚੱਲ ਰਹੇ ਨੇ ਔਰ ਜੋ ਸਾਡੇ ਐਕਟ ਨੇ, ਪਹਿਲਾਂ ਅਸੀਂ ਸੋਚਦੇ ਹਾਂ, ਮਨ ਦੇ ਵਿੱਚ ਗੱਲ ਆਉਂਦੀ ਹੈ ਜਦੋਂ ਅਸੀਂ ਬੁਰਾਈ ਵੱਲ ਦੇਖਦੇ ਹਾਂ, ਫਿਰ ਅਸੀਂ ਬੋਲਦੇ, ਫਿਰ ਅਸੀਂ ਕਰਦੇ। ਕਈ ਵਾਰੀ ਇਹ ਤਿੰਨੋਂ ਨਹੀਂ ਹੁੰਦੇ, ਦੋ ਹੀ ਐਕਟ ਰਹਿੰਦੇ ਨੇ, ਲੇਕਿਨ ਉਸ ਸਾਰੇ ਦਾ ਜਿਹੜਾ ਖਮਿਆਜ਼ਾ ਹੈ ਬੰਦਾ ਇਹ ਨਾ ਸਮਝੇ। ਬਾਕੀ ਇਹ ਡਿਬੇਟਸ ਨੇ, ਰੂਹਾਨੀਅਤ 'ਚ ਰਹਿਣਗੀਆਂ, ਸਕਾਲਰਾਂ ਦੀਆਂ ਰਹਿਣਗੀਆਂ, ਜਿਹੜੇ ਫਕੀਰ ਨੇ ਰਹਿਣਗੀਆਂ, ਸਵਰਗ ਹੈ, ਨਰਕ ਹੈ, ਇੱਥੇ ਹੀ ਮਿਲ ਜਾਂਦਾ ਹੈ, ਉੱਥੇ ਹੀ ਮਿਲ ਜਾਂਦਾ, ਪਰ ਇਹ ਗੱਲ ਤਾਂ ਬਾਬਾ ਫਰੀਦ ਨੇ ਜਦੋਂ ਅਸੀਂ ਰੋਜ਼ਾਨਾ ਜਪ ਸਾਹਿਬ ਪੜ੍ਹਦੇ ਹਾਂ ਸਵੇਰ ਵੇਲੇ ਤੇ ਇਹ ਅਸੀਂ ਪੜ੍ਹਦੇ ਹਾਂ ਕਿ ਭਾਈ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਕਿ ਬਾਕੀ ਤਾਂ ਹੁਕਮ ਦੀ ਖੇਡ ਹੈ, ਪਰ ਜੋ ਤੁਸੀਂ ਬੀਜਣਾ ਹੈ ਖਾਣਾ ਤਾਂ ਉਹੀ ਹੈ, ਜੋ ਤੁਸੀਂ ਬੀਜਿਆ ਉਹੀ ਵੱਢੋਗੇ। ਸੋ ਇਸ ਗੱਲ ਨੂੰ ਬਹੁਤ ਵਾਰ ਇਹ ਮੇਰੇ ਆਪਣੀ ਵੀ ਮੈਂ ਯਾਦ ਦਹਾਨੀ ਕਰਵਾਉਂਦਾ ਕਿ ਐਸਾ ਕੋਈ ਪ੍ਰਭਾਵ ਹੁੰਦਾ ਹੈ, ਐਸਾ ਇੰਪੈਕਟ ਹੁੰਦਾ ਹੈ ਕਿ ਸਾਨੂੰ ਇਹ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਅਕਸਰ ਮੈਂ ਦੇਖਦਾ ਜਦੋਂ ਤੁਸੀਂ ਕਿਸੇ ਦੇ ਮਰਗ ਦੇ ਉੱਤੇ ਜਾਂਦੇ ਹੋ, ਉਸਦੇ ਫਿਊਨਰਲ ਤੇ ਜਾਂਦੇ ਹੋ, ਕ੍ਰਿਮੇਸ਼ਨ ਤੇ, ਇੱਕ ਵਾਰ ਤਾਂ ਅਸੀਂ ਸਾਰੇ ਹੀ ਧੌਣ ਡਟਕਾ ਕੇ ਬੈਠੇ ਹੁੰਦੇ ਆ, ਚਿਹਰਿਆਂ ਦੇ ਉੱਤੇ ਵੀ ਉਹੀ ਵਿਰਾਗ ਹੁੰਦਾ, ਲੱਗ ਰਿਹਾ ਹੁੰਦਾ ਯਾਰ ਚੰਗਾ ਭਲਾ ਬੰਦਾ ਕੱਲ ਤੱਕ ਸਾਡੇ ਨਾਲ ਹੱਸਦਾ ਖੇਡਦਾ ਸੀ, ਪਿਆ ਬਕਸੇ ਦੇ ਵਿੱਚ ਬੰਦ ਹੈ, ਇਹ ਬਕਸਾ ਥੋੜੀ ਦੇਰ ਬਾਅਦ ਧੱਕ ਕੇ ਉਹਦੇ ਚ ਸੁੱਟ ਦੇਣਾ ਅੰਦਰ ਭੱਠੀ ਦੇ ਵਿੱਚ ਔਰ ਉਹ ਸਭ ਸਵਾਹ ਹੋ ਜਾਣੀ। ਉਦੋਂ ਲੱਗਦਾ ਬਸ ਇਹੀ ਜ਼ਿੰਦਗੀ ਹੈ। ਇਹ ਬੰਦਾ ਜਿਹੜਾ ਕਿੰਨਾ ਨੱਚਦਾ ਟੱਪਦਾ, ਕਿਸ ਕਿਸਮ ਦਾ ਹਿਊਮਰ, ਕਿਸ ਕਿਸਮ ਦਾ ਸੀ, ਅੱਜ ਕਿੱਥੇ, ਅੱਜ ਬਕਸੇ ਦੇ ਵਿੱਚ ਹੈ, ਇਹ ਚੋਂ ਵੀ ਨਹੀਂ ਨਿਕਲ ਸਕਦਾ। ਪਰ ਜੋ ਹੀ ਅਸੀਂ ਉਸ ਮਾਹੌਲ ਤੋਂ ਬਾਹਰ ਆਉਂਦੇ ਫਿਰ ਉਹੀ ਕੁਝ ਸ਼ੁਰੂ ਹੋ ਜਾਂਦਾ ਹੈ, ਉਹੀ ਦੌੜਾਂ ਸ਼ੁਰੂ ਹੋ ਜਾਂਦੀਆਂ, ਉਹੀ ਜਠਾਣੀਆਂ ਦਰਾਣੀਆਂ ਨਜ਼ਰ ਆ ਜਾਂਦੀਆਂ, ਉਹੀ ਪਾਰਟਨਰ, ਉਹੀ ਪੈਸਾ, ਉਹੀ ਕਿੱਥੋਂ ਪੈਸੇ ਵੱਧ ਬਚਣ, ਕਿੱਥੋਂ ਟੈਕਸ ਬਚਾਇਆ ਜਾਏ। ਸੋ ਕੁੱਲ ਮਿਲਾ ਕੇ ਇਸ ਖੇਡ ਨੂੰ ਹੀ, ਤੇ ਜੇ ਇਹਦੇ ਬਰਕਸ ਹੋ ਜਾਏ ਗੱਲ, ਇਸ ਦੇ ਉਲਟ ਲੈ ਲਈਏ, ਰੱਬ ਦੇ ਰਸਤੇ ਤੇ ਤੁਰ ਪਈਏ, ਰੱਬ ਦੇ ਨਾਂ ਦੇ ਨਾਲ ਜੁੜ ਜਾਈਏ, ਰੱਬ ਦੀ ਰਹਿਮਤ ਹੋਏ, ਅਲਟੀਮੇਟਲੀ ਹੈ ਤਾਂ ਨਾਨਕ ਨਦਰੀ ਕਰਮੀ ਦਾਤ, ਉਹਦੀ ਨਜ਼ਰ ਹੋਏ, ਉਸ ਦਾ ਕਰਮ ਹੋਏ, ਉਸ ਦੀ ਗਿਫਟ ਹੋਏ, ਤੇ ਜਿਹੜਾ ਮਨ ਫਿਰ ਗੋਡ ਜਾਂ ਰੱਬ ਦੇ ਨਾਲ ਜੁੜ ਜਾਂਦਾ ਹੈ ਤੇ ਜਿਹੜੀ ਸੋਲ ਗੋਡ ਓਰੀਐਂਟਡ ਹੋ ਜਾਂਦੀ ਹੈ, ਉਹਦੇ 'ਚ ਕੀ ਤਬਦੀਲੀ ਹੁੰਦੀ ਹੈ। ਅੱਜ ਕਿਉਂਕਿ ਸੋਮਵਾਰ ਅਸੀਂ ਭਾਈ ਗੁਰਦਾਸ ਜੀ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ ਲਗਭਗ 4 ਸਦੀਆਂ ਪਹਿਲਾਂ, ਉਹਨਾਂ ਦੇ ਜਿਹੜੇ ਬ੍ਰਿਜ ਭਾਸ਼ਾ ਦੇ ਵਿੱਚ ਲਿਖੇ ਹੋਏ ਕਵਿਤ ਸਵਈਏ ਨੇ, ਉਹਨਾਂ ਨੂੰ ਅਸੀਂ ਵਿਚਾਰਦੇ ਤੇ ਅੱਜ ਉਹਨਾਂ ਦੇ ਕੁੱਲ 675 ਕਵਿਤ ਸਵਈਏ ਨੇ, 269ਵਾਂ ਕਵਿਤ ਸਵਈਆ। ਔਰ ਇਸੇ ਇੱਕ ਨੁਕਤੇ ਤੇ ਜਿਹਦੀ ਮੈਂ ਲੰਬੀ ਚੌੜੀ ਵਿਆਖਿਆ ਕੀਤੀ ਹੈ, ਉਸ ਦੇ ਉੱਤੇ ਹੀ ਇਹ ਫੋਕਸਡ ਹੈ ਕਿ ਜਿਹੜੇ ਰੱਬ ਦੀ ਰਾਹ ਤੇ ਤੁਰ ਪੈਂਦੇ ਨੇ ਤੇ ਰੱਬ ਦੀ ਰਹਿਮਤ, ਰੱਬ ਦੀ ਬਖਸ਼ਿਸ਼, ਰੱਬ ਦੇ ਕਰਮ ਦੇ ਪਾਤਰ ਬਣਦੇ ਨੇ, ਉਹਨਾਂ 'ਚ ਕੀ ਤਬਦੀਲੀ ਹੁੰਦੀ ਹੈ। ਕੋਟਨ ਕੋਟਾਨ ਧਿਆਨ ਦ੍ਰਿਸ਼ਟ ਦਰਸ ਮਿਲ, ਅਤ ਅਸਚਰਜ ਮੈਂ ਹੀਰਤ ਹਿਰਾਏ ਹੈ, ਕੋਟਨ ਕੋਟਾਨ ਗਿਆਨ ਸ਼ਬਦ ਸੁਰਤ ਮਿਲ, ਮਹਿਮਾ ਮਹਾਤਮ ਨਾ ਅਲਖ ਲਖਾਏ ਹੈ,
तिल की अतुल शोभा तुलत न तुला तार, पार के अपार न अनंत अंत पाए हैं, कोटन कोटान चंद्रपान जोत को उदोत होत, बलिहार बारंगबार ना अघाए हैं। ਜੀ ਕਿ ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਹੈ, ਜਿਸ ਦੀ ਸਟੇਟ ਆਫ ਮਾਈਂਡ ਦੇ ਵਿੱਚ ਉਹ ਵਾਹਿਗੁਰੂ ਦਾ ਜਿਹੜਾ ਆ ਉਹ ਪ੍ਰਕਾਸ਼ ਹੁੰਦਾ ਹੈ, ਉਸ ਦਾ ਨੂਰ ਆ ਵਸਦਾ ਹੈ, ਉਸ ਦੀ ਰੋਸ਼ਨੀ ਆ ਜਾਂਦੀ ਹੈ, ਫਿਰ ਕਰੋੜਾਂ ਲੋਕ ਕੋਟਾਨ ਕੋਟ ਲੋਕਾਂ ਦੀ ਨਜ਼ਰ ਇਕੱਠੀ ਕਰ ਲੋ ਤੇ ਉਸ ਰੱਬ ਦੇ ਪਿਆਰੇ ਦੀ ਨਜ਼ਰ ਦੇ ਨਾਲ ਕੋਈ ਉਸ ਦਾ ਮੇਲ ਨਹੀਂ ਹੈ ਜਾਂ ਉਸ ਦੇ ਉਹ ਨੇੜੇ ਤੇੜੇ ਵੀ ਨਹੀਂ ਪਹੁੰਚਦੀ। ਜੀ ਅਤ ਅਚਰਜ ਮੈਂ ਹੀਰਤ ਹਿਰਾਏ ਹੈ ਕਿ ਉਹ ਜਿਹੜਾ ਵੰਡਰਲੈਸ ਔਰ ਮਾਰਵਲਸ ਜਿਹੜਾ ਉਹ ਐਕਸਪੀਰੀਅੰਸ ਹੈ, ਉਹ ਉਸ ਰੱਬ ਦੇ ਬੰਦੇ ਦੀ ਇੱਕ ਗੇਜ਼ ਦਾ, ਇੱਕ ਲੁੱਕ ਦਾ, ਇੱਕ ਤੱਕਣੀ ਦਾ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਔਰ ਉਸ ਇਨਸਾਨ ਦੇ ਨਾਲ ਬੇਸ਼ੱਕ ਕੋਟਨ ਕੋਟਾਨ ਗਿਆਨ ਸ਼ਬਦ ਸੁਰਤ ਮਿਲ ਕਿ ਕਰੋੜਾਂ ਲੋਕ ਜਿਹੜੇ ਗਿਆਨੀ ਧਿਆਨੀ ਜਿਹੜੇ ਕਹਿਣ ਕਿ ਜੀ ਸਾਡੀ ਜਿਹੜੀ ਸੁਰਤ ਹੈ ਉਹ ਰੱਬ ਦੇ ਨਾਲ ਜੁੜੀ ਹੋਈ ਹੈ, ਜੀ ਮਹਿਮਾ ਮਹਾਤਮ ਨਾ ਅਲਖ ਲਿਖਾਏ ਹੈ, ਉਹ ਉਸ ਦੇ ਬਰਾਬਰ ਕਿਤੇ ਨੇੜੇ ਤੇੜੇ ਵੀ ਜਿਹੜੇ ਨਹੀਂ ਲੱਗ ਸਕਦੇ। ਉਹਨਾਂ ਉਸ ਸਿੱਖ ਦੀ, ਉਸ ਰੱਬ ਦੇ ਪਿਆਰੇ ਦੀ, ਉਸ ਰੂਹਾਨੀ ਰੂਹ ਦੀ ਜਿਹੜੀ ਉਸ ਦੇ ਉੱਤੇ ਜਿੱਤੇ ਬਖਸ਼ਿਸ਼ ਹੋਈ ਹੈ, ਉਸ ਦਾ ਰੂਪ ਹੀ ਹੋਰ ਹੁੰਦਾ ਹੈ। ਫਿਰ ਭਾਈ ਸਾਹਿਬ ਨੇ ਫਰਮਾਇਆ, ओल तिल की अतुल शोभा तुरत न तुला तार, पार के अपार न अनंत अंत पाए हैं। कि जिस किस्म ਦਾ ਫਿਰ ਉਹ ਇਨਸਾਨ ਹੁੰਦਾ ਹੈ, ਜੀ ਉਸ ਦੀ ਜੇ ਕੋਈ ਤੁਲਨਾ ਵੀ ਕਰਨਾ ਚਾਹੇ ਤਾਂ ਉਹ ਤਿਲ ਮਾਤਰ ਵੀ ਨਹੀਂ ਕਰ ਸਕਦਾ। ਤਿਲ ਅਸੀਂ ਸਭ ਤੋਂ ਛੋਟਾ ਮੰਨਦੇ ਕਿ ਜਿਸ ਨੂੰ ਜਦੋਂ ਕਹਿਣਾ ਹੋਏ ਕਿ ਜੀ ਤਿਲ ਜਿੰਨੀ ਥਾਂ ਨਹੀਂ ਹੈ, ਜੀ ਜਾਂ ਕਿਸੇ ਭੀੜ 'ਚ ਹੋਏ ਜੀ ਕਿੰਨੇ ਕੁ ਲੋਕ ਸੀ, ਤਿਲ ਸੁੱਟਣ ਦੀ ਥਾਂ ਨਹੀਂ ਸੀ, ਕਿਉਂਕਿ ਤਿਲ ਸਭ ਤੋਂ ਛੋਟਾ ਅਸੀਂ ਮੰਨਦੇ। ਉਹਨਾਂ ਨੇ ਕਿਹਾ ਕਿ ਜੀ ਇੰਨੇ ਵੀ ਜਿਹੜੇ ਨੇ ਉਹਦੀ ਸ਼ੋਭਾ ਕਰਨ ਲੱਗ ਜਾਣ ਪਰ ਉਹ ਤਿਲ ਭਰ ਵੀ ਉਹਦੇ ਨੇੜੇ ਨਹੀਂ ਪਹੁੰਚ ਸਕਦੇ। ਕੋਟਨ ਕੋਟਾਨ ਚੰਦਰ ਭਾਨ ਜੋਤ ਕੋ ਉਦੋਤ ਹੋਤ। ਹੁਣ ਚੰਦਰ ਤੇ ਭਾਨ, ਸੂਰਜ ਤੇ ਚੰਦਰਮਾ, ਜੀ ਉਹਨਾਂ ਨੇ ਕਿਹਾ ਵੀ ਕਿੰਨਾ ਚਾਨਣ ਹੁੰਦਾ ਹੈ ਸੂਰਜ ਦੇ ਵਿੱਚ, ਬਿਲਕੁਲ। ਰੋਸ਼ਨੀ ਚਾਨਣ, ਚੰਦਰਮਾ ਰਾਤ ਨੂੰ ਉਹ ਚਾਨਣ ਕਰ ਦਿੰਦਾ ਹੈ। ਉਹਨਾਂ ਨੇ ਕਿਹਾ ਜੀ ਕਰੋੜਾਂ, ਭਾਈ ਸਾਹਿਬ ਕਹਿੰਦੇ ਨੇ ਕਰੋੜਾਂ ਸੂਰਜ ਔਰ ਚੰਦਰਮਾ ਇਕੱਠੇ ਹੋ ਕੇ ਵੀ ਆ ਜਾਣ ਤੇ ਉਸ ਰੱਬ ਦੇ ਪਿਆਰੇ ਦੀ ਜਿਹਦੀ ਸੁਰਤ ਰੱਬ ਨਾਲ ਜੁੜੀ ਹੋਈ ਹੈ, ਉਸ ਦੇ ਨੂਰ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ। ਬਲਿਹਾਰ ਬਾਰੰਗਬਾਰ ਨਾ ਅਘਾਏ ਹੈ। ਉਹ ਵੀ ਕੋਟਾਨ ਕੋਟ ਕਰੋੜਾਂ ਸੂਰਜ ਔਰ ਚੰਦਰਮਾ ਵੀ ਜਿਨ੍ਹਾਂ ਦੇ ਆਪਣੇ ਕੋਲ ਚਾਨਣ ਹੈ ਸੂਰਜ ਚੰਦਰਮਾ ਕੋਲ, ਜੀ ਉਹ ਵੀ ਉਸ ਰੱਬ ਦੇ ਪਿਆਰੇ ਦੇ ਸਾਹਮਣੇ ਆ ਕੇ ਕਹਿਣਗੇ ਬਲਿਹਾਰ ਬਲਿਹਾਰ ਜੀ ਕਿ ਅਸੀਂ ਕੁਰਬਾਨ ਹੈ, ਅਸੀਂ ਤੁਹਾਡੇ ਨੇੜੇ ਵੀ ਨਹੀਂ ਪਹੁੰਚ ਸਕਦੇ। ਸੋ ਜ਼ਾਹਰ ਹੈ ਕਿ ਇਸ ਦਾ ਜਿਹੜਾ ਕਰਕਸ ਹੈ ਸ਼ਬਦ ਦਾ, ਉਹਨਾਂ ਦੇ ਕਵਿਤ ਦਾ, ਉਹ ਇਹੀ ਹੈ ਕਿ ਭਾਈ ਰੱਬ ਦਾ ਰਸਤਾ ਬੇਸ਼ੱਕ ਦੁਨੀਆ ਦੇ ਵਿੱਚ ਫੋਕੀ ਵਾਵਾ ਵੀ ਹੈ, ਬਹੁਤ ਸਾਰੀਆਂ ਚੀਜ਼ਾਂ ਜੋ ਸਾਨੂੰ ਮਿਲਦੀਆਂ ਨੇ, ਜਿਵੇਂ ਬੱਚਾ ਇੱਕ ਖਿਡੌਣਾ ਲੈ ਕੇ ਖੁਸ਼ ਹੁੰਦਾ ਹੈ, ਫਿਰ ਥੋੜੀ ਦੇਰ ਬਾਅਦ ਰੋਣ ਲੱਗ ਜਾਂਦਾ, ਇੱਕ ਹੋਰ ਤੁਸੀਂ ਦੇ ਦਿੰਦੇ ਹੋ। ਫਿਰ ਹਾਲ ਤਾਂ ਸਾਡਾ, ਅਸੀਂ ਸਾਰੀ ਉਮਰ ਉਸ ਬੱਚੇ ਵਾਂਗ ਇੱਕ ਤੋਂ ਬਾਅਦ ਇੱਕ ਚੀਜ਼ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ। ਪਰ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਅਲਟੀਮੇਟਲੀ ਤੁਸੀਂ ਜੇ ਰੱਜਦੇ ਹੋ ਤੇ ਉਹ ਰੱਬ ਦੀ ਯਾਦ, ਰੱਬ ਦੀ ਇਬਾਦਤ ਔਰ ਰੱਬ ਦੇ ਨਾਲ ਜੁੜ ਕੇ ਜਦੋਂ ਰੱਬ ਦਾ ਰਹਿਮ ਹੁੰਦਾ ਹੈ, ਉਸ ਦਾ ਕਰਮ ਹੁੰਦਾ ਹੈ, ਤੇ ਫਿਰ ਉਹ ਜਿਹੜਾ ਇਨਸਾਨ ਜਿਸ ਤੇ ਰੱਬ ਦਾ ਕਰਮ ਹੈ, ਉਸ ਦੀ ਕਿਸੇ ਵੀ ਦੁਨਿਆਵੀ ਚੀਜ਼ ਦੇ ਨਾਲ ਜਿੰਨੇ ਵੀ ਮੈਟਾਫਰ ਅਲੰਕਾਰ ਅਸੀਂ ਇਮੇਜਿਨ ਕਰਦੇ ਉਹਦੇ ਨਾਲ ਉਹਨਾਂ ਦਾ ਟਾਕਰਾ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਤਾ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਤੁਹਾਨੂੰ